ਇਸੇ ਹੀ ਰੂਟ ਦੇ ਉੱਤੇ ਜਿੱਥੇ ਇੰਡੀਆ ਡੇ ਪੈਰੇਡ ਹੁੰਦੀ ਹੈ, ਪਾਕਿਸਤਾਨ ਡੇ ਪੈਰੇਡ ਹੁੰਦੀ ਹੈ, ਸੇਂਟ ਪੈਟਰਿਕ ਡੇ ਪੈਰੇਡ ਹੁੰਦੀ ਹੈ, ਇਸ ਪੈਰੇਡ ਦਾ ਹੋਣਾ ਬੇਸ਼ੱਕ ਅਸੀਂ ਨੇਸ਼ਨ ਦੇ ਲਈ ਸੰਘਰਸ਼ ਕਰ ਰਹੇ ਹਾਂ, ਲੇਕਿਨ ਇਸ ਦੇ ਬਾਵਜੂਦ ਅਸੀਂ ਆਲਰੇਡੀ ਆਜ਼ਾਦ ਮੁਲਕਾਂ ਵਾਂਗ ਇਸ ਧਰਤੀ ਦੇ ਉੱਤੇ ਪੈਰੇਡ ਕੱਢ ਕੇ ਖਾਲਿਸਤਾਨ ਦਾ ਮੈਸੇਜ ਸਪਸ਼ਟਤਾ ਦੇ ਨਾਲ ਦਿੰਦੇ। ਸੋ ਅੱਜ ਤੋਂ ਲਗਭਗ 175 ਸਾਲ ਪਹਿਲਾਂ ਅਸੀਂ ਇੰਨੇ ਵੱਡੇ ਐਮਪਾਇਰ ਦੇ ਮਾਲਕ ਸੀ। ਅੱਜ ਵੀ ਸਾਡਾ ਖਿੱਤਾ ਖਾਲਿਸਤਾਨ ਦਾ ਖਿੱਤਾ ਬੇਸ਼ੱਕ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹ 50,350 ਸਕੁਅਰ ਕਿਲੋਮੀਟਰ ਹੈ, ਪਰ ਨਾਲ ਲੱਗਦੇ ਜਿਹੜੇ ਸਿੱਖ ਮੈਜੋਰਿਟੀ ਇਲਾਕੇ ਨੇ ਉਹਨਾਂ ਦੇ ਨਾਲ ਮਿਲ ਕੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਇਹ ਵਾਇਬਲ ਮੁਲਕ ਹੋਏਗਾ। ਅਸੀਂ ਬਿਨਾਂ ਨੇਸ਼ਨ ਹੁੰਦਿਆਂ ਵੀ ਇੱਕ ਸੌਫਟ ਪਾਵਰ ਹੈ ਤੇ ਜਿੱਦਣ ਸਾਡੇ ਕੋਲ ਮੁਲਕ ਹੋਏਗਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਅਸੀਂ ਪਹਿਲੇ 10 ਸਾਲ ਦੇ ਵਿੱਚ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼ ਹੋਵਾਂਗੇ। ਅੱਜ ਜਦੋਂ ਲੱਖਾਂ ਸਿੱਖ ਖਾਲਿਸਤਾਨ ਦੇ ਲਈ ਵੋਟਾਂ ਪਾਉਣ ਦੇ ਲਈ ਸਾਰਾ ਦਿਨ ਧੁੱਪ ਦੇ ਵਿੱਚ ਠੰਡ ਦੇ ਵਿੱਚ ਖਲੋਂਦੇ ਨੇ, ਡਾਇਸਪੋਰਾ 5 ਮਿਲੀਅਨ ਸਿੱਖ ਡਾਇਸਪੋਰਾ ਉਸ ਰਸਤੇ ਤੇ ਤੁਰਿਆ ਜਿਹੜਾ ਮੈਸੇਜ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਸ਼੍ਰੀ ਮੁਖਵਾਕ ਪੰਨਿਓ ਗਰੀਬ ਨਿਵਾਸ पातशाही 10वें शस्त्रन के अधीन है राज, कऊ किसी को राज न दे हैं, जो ले हैं निज बल से ले हैं। वाहिगुरु जी का खालसा वाहिगुरु जी की फतेह। खालसा साजना दिवस ਨੂੰ ਸਮਰਪਿਤ 78ਵੀਂ ਪਰੇਡ ਜਿਹੜੀ ਕਿ ਦੁਨੀਆ ਦੀ ਕਮਰਸ਼ੀਅਲ ਕੈਪੀਟਲ ਨਿਊਯਾਰਕ ਦੇ ਮੈਨਹਟਨ ਦੇ ਵਿੱਚ ਸਫਲਤਾ ਦੇ ਨਾਲ ਪੂਰੀ ਹੋਈ। ਇਸ ਦਾ ਇੱਕ ਆਪਣਾ ਵਿਲੱਖਣ ਇਤਿਹਾਸ ਹੈ। ਜੂਨ 84 ਦੇ ਘੱਲੂਘਾਰੇ ਤੋਂ ਬਾਅਦ 15 ਅਗਸਤ ਵਾਲਾ ਇੰਡੀਆ ਡੇ ਦਾ ਜਿਹੜਾ ਉਹ ਜਸ਼ਨ ਮਨਾ ਰਹੇ ਸਨ ਇੱਥੋਂ ਦੇ ਨੌਜਵਾਨਾਂ ਨੇ, ਜਿਨ੍ਹਾਂ ਵਿੱਚ ਉਸ ਵੇਲੇ ਡਾਕਟਰ ਗੁਰਪ੍ਰਤਾਪ ਸਿੰਘ ਵਿਰਕ ਜਿਹੜੇ ਬ੍ਰਿਟਿਸ਼ ਸਿਟੀਜ਼ਨ ਸਨ ਔਰ ਉਹਨਾਂ ਦੀ ਬਹੁਤ ਸਾਰੀ ਟੀਮ ਨੇ ਉਹਨਾਂ ਦੇ ਫਲੋਟ ਉਲਟਾਏ। ਉਹਨਾਂ ਨੂੰ ਇਹ ਮੈਸੇਜ ਦਿੱਤਾ ਕਿ ਜੇ ਤੁਸੀਂ ਸਾਡੀ ਧਰਤੀ ਦੇ ਉੱਤੇ ਘੱਲੂਘਾਰਾ ਵਰਤਾਇਆ ਤੇ ਸਾਨੂੰ ਇੰਡੀਆ ਕਬੂਲ ਨਹੀਂ ਹੈ। ਔਰ ਲਗਭਗ 2 ਸਾਲ ਦੇ ਯਤਨਾਂ ਤੋਂ ਬਾਅਦ ਇਸੇ ਹੀ ਰੂਟ ਦੇ ਉੱਤੇ ਜਿੱਥੇ ਇੰਡੀਆ ਡੇ ਪੈਰੇਡ ਹੁੰਦੀ ਹੈ, ਪਾਕਿਸਤਾਨ ਡੇ ਪੈਰੇਡ ਹੁੰਦੀ ਹੈ, ਸੇਂਟ ਪੈਟਰਿਕ ਡੇ ਪੈਰੇਡ ਹੁੰਦੀ ਹੈ, ਇਸ ਪੈਰੇਡ ਦਾ ਹੋਣਾ ਬੇਸ਼ੱਕ ਅਸੀਂ ਨੇਸ਼ਨ ਦੇ ਲਈ ਸੰਘਰਸ਼ ਕਰ ਰਹੇ ਹਾਂ, ਲੇਕਿਨ ਇਸ ਦੇ ਬਾਵਜੂਦ ਅਸੀਂ ਆਲਰੇਡੀ ਆਜ਼ਾਦ ਮੁਲਕਾਂ ਵਾਂਗ ਇਸ ਧਰਤੀ ਦੇ ਉੱਤੇ ਪੈਰੇਡ ਕੱਢ ਕੇ ਖਾਲਿਸਤਾਨ ਦਾ ਮੈਸੇਜ ਸਪਸ਼ਟਤਾ ਦੇ ਨਾਲ ਦਿੰਦੇ। ਅੱਜ ਹਾਲਾਤ ਬੇਸ਼ੱਕ ਸਾਡੇ ਖਿੱਤੇ ਦੇ ਅੰਦਰ ਅਮਰੀਕਾ, ਈਰਾਨ, ਇਜ਼ਰਾਈਲ ਜਿਹੜਾ ਕ੍ਰਾਈਸਿਸ ਹੈ ਉਸ ਦੀ ਬਦੌਲਤ ਬਦਲੇ ਹੋਏ ਨੇ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਦੁਨੀਆ ਦੇ ਵਿੱਚ ਗਲੋਬਲ ਚੇਂਜਸ ਹੁੰਦੀਆਂ ਨੇ ਉਦੋਂ ਨਵੇਂ ਮੁਲਕ ਬਣਦੇ ਨੇ। ਸੈਕੰਡ ਵਰਲਡ ਵਾਰ ਬਹੁਤ ਮਾਰੂ ਸੀ, ਕਰੋੜਾਂ ਲੋਕ ਮਰੇ, ਐਟੋਮਿਕ ਬੰਬ ਦਾ ਵੀ ਇਸਤੇਮਾਲ ਹੋਇਆ, ਲੇਕਿਨ ਤੁਹਾਨੂੰ ਹੈਰਾਨੀ ਹੋਏਗੀ ਕਿ 10 ਦਸੰਬਰ 1948 ਨੂੰ ਜਦੋਂ ਸੈਨ ਫਰਾਂਸਿਸਕੋ ਦੇ ਵਿੱਚ ਯੂਨਾਈਟਿਡ ਨੇਸ਼ਨਸ ਚਾਰਟਰ ਆਫ ਹਿਊਮਨ ਰਾਈਟਸ ਆਇਆ
ਤੇ ਦੁਨੀਆ 'ਚ ਸਿਰਫ 50 ਮੁਲਕ ਸਨ, 50 ਮੁਲਕਾਂ ਦੇ ਨੁਮਾਇੰਦਿਆਂ ਦੇ ਉਹਦੇ ਤੇ ਦਸਤਖਤ ਨੇ। ਤੇ ਅੱਜ ਜਿਸ ਸ਼ਹਿਰ 'ਚ ਅਸੀਂ ਰਹਿੰਦੇ ਹਾਂ 193 ਮੁਲਕਾਂ ਦੇ ਝੰਡੇ ਝੂਲਦੇ ਨੇ, ਕਿਉਂਕਿ ਪੋਸਟ ਸੈਕੰਡ ਵਰਲਡ ਵਾਰ ਕਲੋਨੀਅਲ ਗ੍ਰਿਪ ਟੁੱਟੀ। ਯੂਰਪ ਜਿਹਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਸੀ, ਮੁਲਕ ਆਜ਼ਾਦ ਹੋਏ, ਔਰ ਇਹਨਾਂ ਆਲਮੋਸਟ 80 ਸਾਲਾਂ ਦੇ ਵਿੱਚ ਕਿੰਨੇ 100+ ਨਵੇਂ ਮੁਲਕ ਬਣੇ ਨੇ। ਅੱਜ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਵਰਲਡ ਆਰਡਰ ਬਣਿਆ ਸੀ ਉਹ ਟੁੱਟ ਰਿਹਾ। ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਨੈਟੋ, ਬਾਕੀ ਤੁਸੀਂ ਤੋਂ ਸਾਰੇ ਤੋਂ ਵਾਕਿਫ ਹੋ, ਤੇ ਇਸ ਸਾਰੇ ਦੇ ਵਿੱਚ ਪਾਵਰ ਸੈਂਟਰ ਸਾਡਾ ਏਸ਼ੀਆ ਵੱਲ ਜਾ ਰਿਹਾ ਹੈ। ਈਰਾਨ ਦਾ ਕ੍ਰਾਈਸਿਸ ਵੀ ਏਸ਼ੀਆ ਨੂੰ ਇਫੈਕਟ ਕਰ ਰਿਹਾ ਹੈ। ਸੈਂਟਰਲ ਏਸ਼ੀਆ, ਮਿਡਲ ਈਸਟ, ਸਾਊਥ ਏਸ਼ੀਆ ਇਸ ਵੇਲੇ ਫੋਕਸ ਦੇ ਉੱਤੇ ਨੇ। ਤੇ ਸਾਡਾ ਕਲੇਮ 1849 'ਚ 3 ਲੱਖ ਮੁਰੱਬਾ ਮੀਲ ਦਾ ਸਾਡਾ ਮੁਲਕ ਸੀ, ਜਿਸ ਨੂੰ ਸਿੱਖ ਐਮਪਾਇਰ ਕਿਹਾ ਜਾਂਦਾ ਹੈ। ਸਰਕਾਰੇ ਖਾਲਸਾ ਜੀਓ। ਅਸੀਂ ਟ੍ਰਾਈਪਾਰਟਾਈਟ ਟ੍ਰੀਟੀਜ਼ ਕੀਤੀਆਂ ਹੋਈਆਂ ਨੇ। ਇੱਕ ਟ੍ਰੀਟੀ ਜਿਹੜੀ ਮਹਾਰਾਜਾ ਰਣਜੀਤ ਸਿੰਘ, ਈਸਟ ਇੰਡੀਆ ਕੰਪਨੀ ਔਰ ਅਫਗਾਨਿਸਤਾਨ ਦੇ ਸ਼ਾਹ ਸ਼ੁਜਾ ਬਾਦਸ਼ਾਹ ਦੇ ਨਾਲ ਹੋਈ। ਕਾਬਲ ਦੇ ਵਿੱਚ ਕੌਣ ਤਖਤ ਤੇ ਬੈਠੇਗਾ ਇਹ ਲਾਹੌਰ ਦਰਬਾਰ ਡਿਸਾਈਡ ਕਰਦਾ ਸੀ। 1842 ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਇੱਕ ਟ੍ਰੀਟੀ ਐਮਪਾਇਰ, ਚਾਈਨਾ ਦਾ ਐਮਪਰਰ ਦਲਾਈ ਲਾਮਾ ਤੇ ਸਰਕਾਰੇ ਖਾਲਸਾ ਜੀਓ ਵਿਚਾਲੇ ਹੋਈ, ਜਿਹਦੇ 'ਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ। ਸੋ ਅੱਜ ਤੋਂ ਲਗਭਗ 175 ਸਾਲ ਪਹਿਲਾਂ ਅਸੀਂ ਇੰਨੇ ਵੱਡੇ ਐਮਪਾਇਰ ਦੇ ਮਾਲਕ ਸੀ। ਅੱਜ ਵੀ ਸਾਡਾ ਖਿੱਤਾ ਖਾਲਿਸਤਾਨ ਦਾ ਖਿੱਤਾ, ਬੇਸ਼ੱਕ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹ 50,350 ਸਕੁਅਰ ਕਿਲੋਮੀਟਰ ਹੈ, ਪਰ ਨਾਲ ਲੱਗਦੇ ਜਿਹੜੇ ਸਿੱਖ ਮੈਜੋਰਿਟੀ ਇਲਾਕੇ ਨੇ ਉਹਨਾਂ ਦੇ ਨਾਲ ਮਿਲ ਕੇ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਵਾਇਬਲ ਮੁਲਕ ਹੋਏਗਾ। ਪਹਿਲੇ 10 ਸਾਲ ਦੇ ਵਿੱਚ ਫਸਟ ਵਰਲਡ ਕੰਟਰੀਜ਼ ਦੇ ਜਿਹੜੀ ਇਕਨੋਮਿਕਲ ਪ੍ਰੋਗਰੈਸ ਹੈ ਉਹਦੇ ਬਰਾਬਰ ਹੋਏਗਾ। ਅਸੀਂ ਬਿਨਾਂ ਨੇਸ਼ਨ ਹੁੰਦਿਆਂ ਹੋਇਆ ਵੀ ਦੁਨੀਆ ਦੇ ਵਿੱਚ ਸਾਡੀ ਅੱਜ ਸੌਫਟ ਪਾਵਰ ਹੈ। ਆ ਪਿਛਲੇ ਦਿਨਾਂ 'ਚ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਆਏ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਮਿਲਣ ਆਏ, ਉਹਨਾਂ ਨੂੰ ਤੋਹਫੇ ਦੇ ਤੌਰ ਤੇ ਘੜੀ ਦਿੱਤੀ, ਜਦੋਂ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ ਉਹਨਾਂ ਨੂੰ ਦਰਬਾਰ ਸਾਹਿਬ ਦਾ ਮਾਡਲ ਦਿੱਤਾ ਗਿਆ। ਆ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਪਿਛਲੇ ਹਫ਼ਤੇ ਆਟਵਾ ਗੁਰਦੁਆਰਾ ਸਾਹਿਬ ਹੱਥੀ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ। ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। UK ਦੇ ਵਿੱਚ ਉਹਨਾਂ ਦਾ ਮੇਅਰ ਲੰਡਨ ਦਾ ਉਹ ਨਾਲ ਸੈਲੀਬ੍ਰੇਟ ਕਰ ਰਿਹਾ ਸੀ। ਔਰ ਅੱਜ ਸਾਡੀ ਸਟਰੈਂਥ ਹੈ ਕਿ ਜ਼ੋਰਦਾਨ ਮਰਦਾਨੀ ਜਿਵੇਂ ਉਹਨਾਂ ਨੇ ਜੁਆਇਨ ਕੀਤਾ, ਐਡਰੈਸ ਕੀਤਾ, ਉਹਨਾਂ ਦੀ ਟੀਮ ਦੇ ਵਿੱਚ ਅੱਜ ਸਿੱਖ ਨੌਜਵਾਨ ਨੇ। ਔਰ ਅੱਜ ਜਿਵੇਂ ਨਿਊਯਾਰਕ ਦੇ ਪੁਲਿਸ ਆਫੀਸਰਸ ਨੇ ਪੈਰੇਡ ਦੇ ਅੱਗੇ ਸਿੱਖ ਪੁਲਿਸ ਆਫੀਸਰਸ ਨੇ ਲੀਡ ਕੀਤਾ। ਅਸੀਂ ਬਿਨਾਂ ਨੇਸ਼ਨ ਹੁੰਦਿਆਂ ਵੀ ਇੱਕ ਸੌਫਟ ਪਾਵਰ ਹੈ। ਤੇ ਜਿੱਦਣ ਸਾਡੇ ਕੋਲ ਮੁਲਕ ਹੋਏਗਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਅਸੀਂ ਪਹਿਲੇ 10 ਸਾਲ ਦੇ ਵਿੱਚ ਅਮੰਗਸਟ ਦਾ ਫਸਟ ਵਰਲਡ ਕੰਟਰੀਜ਼ ਹੋਵਾਂਗੇ। ਹਾਂ, ਇੱਕ ਗੱਲ ਜਿਹੜੀ ਮੈਂ ਕਹਿ ਕੇ ਕਨਕਲੂਡ ਕਰਾਂ, ਬੈਂਜਾਮਿਨ ਫਰੈਂਕਲਿਨ ਬਹੁਤ ਵੱਡਾ ਥਿੰਕਰ ਹੋਇਆ ਇਸ ਮੁਲਕ ਦਾ। ਉਸ ਦੇ ਅਲਫਾਜ਼ ਨੇ, ਵੀ ਮਸਟ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਅੱਜ ਸਾਡੀ ਮੇਕ ਔਰ ਮਾਰ ਮੂਵਮੈਂਟ ਹੈ। ਸਾਡੇ ਦੁਸ਼ਮਣ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਕੇ 7 ਮਈ 2023 ਨੂੰ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕੀਤਾ। 15 ਜੂਨ 2023 ਨੂੰ ਬਰਮਿੰਗਮ UK ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਕੀਤਾ। ਔਰ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਮੁੱਖ ਪ੍ਰਬੰਧਕ, ਖਾਲਿਸਤਾਨ ਰੈਫਰੈਂਡਮ ਦੇ ਕਨਵੀਨਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ। ਔਰ ਇਹ ਗੱਲ ਕੋਈ ਕਾਮਨ ਬੰਦੇ ਦਾ ਕਹਿਣਾ ਨਹੀਂ ਹੈ। ਠੀਕ 3 ਮਹੀਨੇ ਬਾਅਦ 18 ਜੂਨ 2023 ਨੂੰ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇੰਡੀਆ ਨੂੰ ਰੋਗ ਸਟੇਟ, ਟਰਾਂਸਨੈਸ਼ਨਲ ਰਿਪਰੈਸ਼ਨ ਵਾਲੀ ਸਟੇਟ ਕਿਹਾ। ਔਰ 6 ਉਹਨਾਂ ਦੇ ਆਲਾ ਆਫੀਸਰ ਜਿਨ੍ਹਾਂ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੈਟਾ ਐਲਾਨ ਕਰਕੇ ਕੈਨੇਡਾ 'ਚੋਂ ਬਾਹਰ ਕੱਢਿਆ। ਅੱਜ 5 ਆਈਜ਼ ਕੰਟਰੀਜ਼ ਔਰ ਇਹ ਸਾਰੀਆਂ ਜਿਹੜੀਆਂ ਨੇ ਵੈਸਟਰਨ ਡੈਮੋਕ੍ਰੇਸੀਜ਼ ਸਾਡਾ ਪੱਖ ਸੁਣ ਰਹੀਆਂ ਨੇ। ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਸਿੱਖਸ ਫਾਰ ਜਸਟਿਸ ਨੂੰ ਕਿ ਜਿਵੇਂ ਖਾਲਿਸਤਾਨ ਰੈਫਰੈਂਡਮ ਦੀ
ਇੱਕ ਇੰਟਰਨੈਸ਼ਨਲ ਮੂਵਮੈਂਟ ਰਾਹੀਂ ਉਹਨਾਂ ਨੇ ਦੱਸਿਆ ਇੱਕ ਜ਼ਮਾਨਾ ਸੀ ਬਹੁਤ ਕਹਿੰਦੇ ਸੀ ਜੀ ਇਹ ਢਾਈ ਟੋਟੜੂ ਨੇ, ਇਹਨਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਨੇ। ਅੱਜ ਜਦੋਂ ਲੱਖਾਂ ਸਿੱਖ ਖਾਲਿਸਤਾਨ ਦੇ ਲਈ ਵੋਟਾਂ ਪਾਉਣ ਦੇ ਲਈ ਸਾਰਾ ਦਿਨ ਧੁੱਪ ਦੇ ਵਿੱਚ ਠੰਡ ਦੇ ਵਿੱਚ ਖਲੋਂਦੇ ਨੇ, ਡਾਇਸਪੋਰਾ 5 ਮਿਲੀਅਨ ਸਿੱਖ ਡਾਇਸਪੋਰਾ ਉਸ ਰਸਤੇ ਤੇ ਤੁਰਿਆ ਜਿਹੜਾ ਮੈਸੇਜ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਅਲਟੀਮੇਟਲੀ ਅਸੀਂ ਸਿਰ ਜੋੜ ਕੇ ਬੈਠ ਕੇ ਵੀ ਐਗਰੀ ਟੂ ਡਿਸਐਗਰੀ, ਹਰ ਚੀਜ਼ ਨਾਲ ਹਰ ਕੋਈ ਸਹਿਮਤ ਨਹੀਂ ਹੁੰਦਾ। ਇਹ ਵੀ ਜਾਨਦਾਰ ਕੌਮਾਂ ਦਾ ਇੱਕ ਗੁਣ ਹੁੰਦਾ ਹੈ ਕਿ ਉਹ ਪਿੰਨ ਭੇਤ ਰੱਖ ਕੇ ਵੀ ਡਿਫਰੈਂਸ਼ੀਏਟ ਕਰਕੇ ਵੀ ਇੱਕ ਦੂਜੇ ਤੋਂ ਫਿਰ ਵੀ ਟੁਗੈਦਰ ਹੁੰਦੇ ਨੇ। ਆਓ ਅਸੀਂ ਸਿਰ ਜੋੜ ਕੇ ਬੈਠ ਕੇ ਜਿਹੜਾ ਮੈਸੇਜ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਵੱਡੇ ਘੱਲੂਘਾਰੇ ਵੇਲੇ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਆਓ ਅਸੀਂ ਸਿਰ ਜੋੜ ਕੇ ਬੈਠ ਕੇ ਇੱਕ ਨੁਕਤੇ ਦੇ ਉੱਤੇ ਸਾਡਾ ਫੋਕਸ ਹੋਏ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਐਨੇਮੀ ਵੀ ਦੋਸਤ ਬਣ ਜਾਂਦੇ ਨੇ। ਕਨਕਲੂਜਨ ਦੇ ਵਿੱਚ ਕਿਉਂਕਿ ਇਹ ਵਰ੍ਹਾ 40ਵੀਂ ਵਰ੍ਹੇਗੰਢ ਵੀ ਹੈ ਖਾਲਿਸਤਾਨ ਦੇ ਐਲਾਨਨਾਮੇ ਦੀ 29 ਅਪ੍ਰੈਲ 1986 ਦੀ। 5 ਨਾਅਰੇ ਬੁਲੰਦ ਆਵਾਜ਼ ਦੇ ਵਿੱਚ TV 84 ਵੱਲੋਂ ਇਸ ਨੂੰ ਕਵਰ ਕੀਤਾ ਜਾ ਰਿਹਾ ਹੈ। ਦੁਨੀਆ ਭਰ ਦੇ ਵਿੱਚ ਇਹ ਮੈਸੇਜ ਆਏਗਾ ਔਰ ਇਹ ਮੈਸੇਜ ਹੈ ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਢੰਗ ਨਾਲ ਇਹ ਸਾਰਿਆਂ ਨੂੰ ਆਰਗੇਨਾਈਜ਼ ਕੀਤਾ ਹੈ ਔਰ ਇਹ ਸਾਰਿਆਂ ਨੂੰ ਬੜਾ ਪ੍ਰੋਪਰਲੀ ਉਹ ਹੈਂਡਲ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।